Trump prevented war between India Pakistan, US Secretary of State Rubio. एक पास दा Rubio ने क्या फिर उन्होंने कहा Trump again repeated the claim that he stopped the war between India and Pakistan by telling the two neighbors that Washington will not do trade with them if they continued the fighting. Marco Rubio ने क्या in under President Donald Trump's leadership, America prevented and ended a war between India and Pakistan. ਇਹਦਾ ਮਤਲਬ ਉਹ ਜੋ ਮਰਜ਼ੀ ਕਹੀ ਜਾਣ ਕੇ ਸੰਦੂਰ ਸਸਪੈਂਡਡ ਹੈ, ਆਪਰੇਸ਼ਨ ਤੇ ਫਲਾਣਾ ਢਿਮਕਾ ਨੇ ਕਿਹਾ ਵੀ ਅਸੀਂ ਜਿਹੜਾ ਉਸ ਨੂੰ ਖਤਮ ਕੀਤਾ। ਇਸ ਦੇ ਉੱਤੇ ਟਰੰਪ ਨੇ ਫਰਦਰ ਵੀ ਇਹ ਕਿਹਾ and we stopped a lot of fights. I think the very big one, frankly a very big one, was India and Pakistan, and we stopped that over trade war. We are dealing with India, we are dealing with Pakistan. ਸੋ ਇਸ ਸਾਰੇ ਦੇ ਚੱਲਦਿਆਂ ਮੈਂ ਸਮਝਦਾ ਵੀ ਇਹ ਜਿਹੜੀ ਭਾਰਤ ਦੀ ਫੋਰਨ ਪਾਲਿਸੀ ਹੈ, ਜੇ ਉਹਦੇ 'ਚ ਉਬਾਵਕਾਰ ਹੁੰਦੀ, ਥੋੜਾ ਬਹੁਤ ਵੀ ਉਸ ਦੇ ਵਿੱਚ ਕੋਈ ਗੈਰਤ ਔਰ ਅਣਖ ਹੁੰਦੀ ਤੇ ਘੱਟੋ ਘੱਟ ਸਪਸ਼ਟ ਪੋਜੀਸ਼ਨ, ਕਲੀਅਰ ਲਾਈਨ ਇਸ ਦੇ ਉੱਤੇ ਲੈਂਦੇ। ਔਰ ਇਹ ਜਿਹੜੀ ਰਿਪੀਟਡ ਹਿਊਮਿਲੇਸ਼ਨ ਹੈ, ਇਹ ਬ੍ਰਾਹਮਣ ਬਣੀਆਂ ਦੀ ਕੌਮ ਹੀ ਲੈ ਸਕਦੀ ਹੈ, ਕਿਉਂਕਿ ਇਹਨਾਂ ਦੇ ਹਿੱਸੇ ਹੀ ਇਹ ਆਇਆ ਹੈ। ਜਾਂ ਤੁਹਾਡੇ ਗਲ ਨੂੰ ਪੈਣਗੇ ਤੇ ਜਾਂ ਤੁਹਾਡੇ ਪੈਰੀਂ ਪੈਣਗੇ। ਸੋ ਮੇਰਾ ਖਿਆਲ ਹੈ ਵੀ ਟਰੰਪ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆਈ ਹੋਈ ਹੈ ਔਰ ਉਸ ਨੇ ਐਸੇ ਇਹਨਾਂ ਦੇ ਠੁੱਡ ਜੜੇ ਹੋਏ ਨੇ ਵੀ ਇਹ ਪੈਰੀਂ ਪੈ ਕੇ ਹੀ ਕਹਿੰਦੇ ਨੇ ਦਿਨ ਰਾਤ ਕਿ ਹਜ਼ੂਰ ਸਾਡੇ ਮਾਈ ਬਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV8 ਫਿਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 9 ਜੁਲਾਈ 2025 ਹਾੜ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵਰਕਿੰਗ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਰੀ BC ਕੈਨੇਡਾ ਤੋਂ ਸਰਦਾਰ ਹਰਕੀਰਤ ਸਿੰਘ ਤੇ ਕਵਲਜੀਤ ਸਿੰਘ, ਜਿਹੜੇ ਕਿ ਸਰੀ ਕੈਨੇਡਾ ਤੋਂ ਪੰਜਾਬ ਗਾਰਡੀਅਨ ਅਖਬਾਰ ਜਿਹੜੇ ਆ ਚਲਾਉਂਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਅਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਇੱਕ ਵਾਰ ਫਿਰ ਭਾਰਤ ਦੇ ਮੂੰਹ ਤੇ ਉਹਨਾਂ ਜ਼ੋਰਦਾਰ ਚਪੇੜ ਮਾਰੀ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਵਾਈਟ ਹਾਊਸ ਵਿੱਚ ਮੀਟਿੰਗ ਦੌਰਾਨ ਇਹਨਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਪਾਕਿਸਤਾਨ ਵਿਚਾਲੇ ਜੰਗ ਅਮਰੀਕਾ ਨੇ ਰੁਕਵਾਈ ਹੈ, ਨਹੀਂ ਤਾਂ ਵੱਡੀ ਤਬਾਹੀ ਹੋਣੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਪੰਜਾਬ ਗਾਰਡੀਅਨ, ਜਿਹੜੀ ਪੰਥਕ ਹਿੱਤਾਂ ਦੀ ਗੱਲ ਕਰਨ ਵਾਲੀ ਅਖਬਾਰ ਸਰੀ ਕੈਨੇਡਾ ਤੋਂ ਛਪਦੀ ਹੈ, ਉਹਨਾਂ ਦੇ ਕਰਤਾ ਧਰਤਾ ਵੀਰ ਹਰਕੀਰਤ ਸਿੰਘ, ਵੀਰ ਕਮਲਜੀਤ ਸਿੰਘ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿੱਥੇ ਬੇਸ਼ੱਕ ਉਹਨਾਂ ਨੂੰ ਅਸੀਂ ਸਪਾਂਸਰਸ਼ਿਪ ਦੇ ਖਾਤੇ 'ਚ ਰੱਖਿਆ, ਲੇਕਿਨ ਸਾਡੀ ਡੈਲਸ ਟੈਕਸਾਸ ਦੀ ਵਿਜ਼ਿਟ ਤੋਂ ਬਾਅਦ, ਕਿਉਂਕਿ ਜੂਨ 1 ਨੂੰ ਵਿਜ਼ਿਟ ਸੀ, ਉਸ ਤੋਂ ਬਾਅਦ ਜਿਹੜਾ ਸਾਡਾ ਦੂਸਰਾ ਪੜਾਅ ਸੀ ਉਹ ਜ਼ਾਹਰਾ ਤੌਰ ਦੇ ਉੱਤੇ
ਸੈਨ ਫਰਾਂਸਿਸਕੋ ਫਰੀडम ਮਾਰਚ ਸੀ, ਔਰ ਉਸ ਤੋਂ ਬਾਅਦ ਜਿਹੜਾ 14 ਜੂਨ ਵਾਲਾ ਵੀਕਐਂਡ ਸੀ ਉਹ ਸਾਡਾ ਸਰੀ ਦੇ ਵਿੱਚ, ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ ਸਮਰਪਿਤ 2 ਸਾਲਾ ਸਮਾਗਮ ਸਨ। ਉਹਨਾਂ ਦੇ ਸ਼ਹੀਦੀ ਮੁਕਾਮ ਦੇ ਉੱਤੇ ਖਾਲਿਸਤਾਨ ਦਾ ਝੰਡਾ ਚਲਾਇਆ ਜਾਣਾ ਸੀ, ਔਰ ਉਸ ਦੇ ਨਾਲ ਜੁੜਿਆ ਹੋਇਆ ਸੈਮੀਨਾਰ ਵੀ ਇੱਕ ਦਿਨ ਪਹਿਲਾਂ ਰੱਖਿਆ ਹੋਇਆ ਸੀ। ਉਸ 'ਚ ਪਾਰਟਿਸਿਪੇਸ਼ਨ ਲਈ ਅਸੀਂ ਗਏ, ਔਰ ਸਾਡੇ ਇਹਨਾਂ ਵੀਰਾਂ ਨੇ, ਜਿਨ੍ਹਾਂ ਦੇ ਵਿੱਚ ਮੈਂ ਇਹਨਾਂ ਦੋਨਾਂ ਵੀਰਾਂ ਦਾ ਨਾਮ ਲਿਆ, ਇਹਨਾਂ ਦੀ ਮੁਕੰਮਲ ਟੀਮ, ਉਹਨਾਂ ਨੇ ਐਫਰਟ ਕਰਕੇ TV 84 ਦੇ ਲਈ ਵੀ ਜਿਹੜਾ ਹੈ ਉਹ ਜੋ ਵੀ ਸ਼ਾਰਟ ਨੋਟਿਸ ਦੇ ਉੱਤੇ, ਕਿਉਂਕਿ 2 ਦਿਨ ਦਾ ਹੀ ਸਟੇ ਸੀ ਉੱਥੇ, ਉਹਨਾਂ ਨੂੰ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਰੈਕਗਨਾਈਜ਼ ਕਰਾਂਗੇ। ਔਰ ਹਮੇਸ਼ਾ ਅਸੀਂ ਇਹਨਾਂ ਦੀ ਮਹਿਮਾਨ ਨਵਾਜ਼ੀ ਵੀ ਮਾਣਦੇ ਹਾਂ, ਔਰ ਭਰਾਵਾਂ ਵਾਂਗ ਨੇ ਇਸ ਸਾਰੇ ਸਫ਼ਰ 'ਚ 1990-91 ਤੋਂ ਹੀ, ਜਦੋਂ ਤੋਂ ਮੇਰਾ ਸਰੀ ਜਾਣ ਦਾ ਹੋਇਆ 1991 'ਚ ਮੇਰੀ ਪਹਿਲੀ ਵਿਜ਼ਿਟ ਸੀ, ਉਦੋਂ ਹੀ ਨਵੰਬਰ 1991 'ਚ ਯੂਬਾ ਸਿਟੀ ਦੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨਗਰ ਕੀਰਤਨ ਮੌਕੇ ਪੰਥਕ ਕਮੇਟੀ ਵੱਲੋਂ ਸਪੋਕਸਪਰਸਨ ਦੀ ਸੇਵਾ ਮਿਲੀ, ਔਰ ਉਦੋਂ ਮੈਂ ਇਹ ਰਿਅਲਾਈਜ਼ ਕਰ ਲਿਆ ਸੀ ਕਿ ਜੋ ਕੁਛ 84 ਔਰ 91 ਦੇ ਵਿਚਾਲੇ ਹੋਇਆ, ਇੱਕ ਸਟੇਜ ਆਰੂਸ ਦੀ ਸੀ 84 ਤੋਂ ਇੱਕਦਮ ਬਾਅਦ, ਪਰ ਫਿਰ ਸਰਕਾਰ ਨੇ ਜਿਵੇਂ ਕਾਲੀਆਂ ਬਿੱਲੀਆਂ, ਬਲੈਕ ਕੈਟਸ ਔਰ ਇਨਫਿਲਟ੍ਰੇਸ਼ਨ ਕਰਕੇ ਜੁਝਾਰੂ ਲਹਿਰ ਨੂੰ ਬਦਨਾਮ ਕੀਤਾ, ਔਰ ਫਿਰ 2 ਖਾਸ ਤੌਰ 'ਤੇ ਜਿਨ੍ਹਾਂ ਨੂੰ ਆਪਰੇਸ਼ਨ ਬਲੈਕ ਥੰਡਰ 1 ਤੇ ਬਲੈਕ ਥੰਡਰ 2 ਕਿਹਾ ਗਿਆ। ਹਾਲਾਂਕਿ ਬਲੈਕ ਥੰਡਰ 1 ਨੂੰ ਤਾਂ ਅਸੀਂ ਫਿਰ ਵੀ, ਕਿਉਂਕਿ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਥੇਦਾਰ ਗੁਰਬਚਨ ਸਿੰਘ ਮਾਨੋਚਾਲ ਨੇ ਜਿਹੜਾ ਹੈ ਉਹ ਐਲਾਨਿਆ ਸੀ। ਸੋ ਨੈਕਸਟ ਡੇ 30 ਅਪ੍ਰੈਲ 1986 ਨੂੰ ਭਾਰਤੀ ਕਮਾਂਡੋ ਉਹਨਾਂ ਨੇ ਦੁਬਾਰਾ ਅਟੈਕ ਕੀਤਾ ਦਰਬਾਰ ਸਾਹਿਬ, 'ਚ ਅਖੰਡ ਪਾਠ ਵੀ ਖੰਡਿਤ ਕੀਤੇ ਗਏ, ਗ੍ਰਿਫਤਾਰੀਆਂ ਵੀ ਹੋਈਆਂ। ਲੇਕਿਨ ਉਹ ਫਿਰ ਵੀ ਦੁਨੀਆ ਨੂੰ ਇਹ ਪਤਾ ਲੱਗਾ ਕਿ ਭਾਈ ਸਿੱਖ ਹੁਣ ਖਾਲਿਸਤਾਨ ਦੀ ਮੰਗ ਦੇ ਉੱਤੇ, ਔਰ ਇਹ ਬਿਲਕੁਲ ਇਸ ਗੱਲ ਦੇ ਵਿੱਚ ਵੀ 2 ਸਾਲ ਇਸ ਲਈ ਲੱਗ ਗਏ ਜੂਨ 84 ਤੋਂ 86 ਤੱਕ ਪਹੁੰਚਦੇ ਹਾਂ, ਕਿਉਂਕਿ ਏਜੰਸੀਆਂ ਵੱਲੋਂ ਇਹ ਜਿਹੜੀ ਅਫਵਾਹ ਜਿਸ ਦਾ ਸ਼ਿਕਾਰ ਬੜੇ ਸਿਆਣੇ ਲੋਕ ਵੀ ਹੋ ਗਏ ਸੀ, ਉਹ ਕਾਮਯਾਬੀ ਨਾਲ ਉਹਨਾਂ ਨੇ ਫੈਲਾਈ ਹੋਈ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉੱਥੋਂ ਜਿਹੜੇ ਨੇ ਚੜ੍ਹਦੀ ਕਲਾ ਦੇ ਵਿੱਚ ਬਾਹਰ ਨਿਕਲ ਗਏ, ਔਰ ਉਹ ਅਗਵਾਈ ਦੇਣਗੇ। ਸੋ ਇਸ ਸਾਰੇ ਦੌਰ ਦਾ ਇੱਕ ਵੱਖਰਾ ਦੁਖਾਂਤਕ ਚੈਪਟਰ ਹੈ ਜਿਹੜਾ ਅੱਜ ਸਾਨੂੰ ਉਸ ਹੱਦ ਤੱਕ ਲਿਆਇਆ ਕਿ ਵੀ ਉਹੀ ਜਿਹੜੇ ਇਹ ਦਾਅਵਾ ਕਰਨ ਵਾਲੇ ਸੀ ਕਿ ਸੰਤ ਚੜ੍ਹਦੀ ਕਲਾ 'ਚ ਨੇ, ਹੁਣ ਉਹ ਪ੍ਰੈਸ ਕਾਨਫਰੰਸ ਕਰਕੇ ਬੀਜੇਪੀ ਲਈ ਵੋਟਾਂ ਵੀ ਮੰਗਦੇ ਨੇ, ਕੁੰਭ ਬਣਾਉਣ ਨੂੰ ਵੀ ਜਸਟੀਫਾਈ ਕਰਦੇ ਨੇ। ਸੋ ਜੇ ਤੁਸੀਂ ਇਸ ਸਾਰੇ ਨੂੰ ਇੱਕ ਅੰਦਾਜ਼ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੋ ਤਾਂ ਫਿਰ ਇਹ ਲੱਗਦਾ ਹੈ ਕਿ ਬਹੁਤ ਸਾਰੇ ਜਿਹੜੇ ਨੇ ਉਹ ਭੋਲੇ ਭਲੇ ਲੋਕ ਉਸ ਕਿਸਮ ਦੀ ਵੇਵ ਦੇ ਵਿੱਚ, ਔਰ ਇੱਕ ਤਬਕਾ ਜਿਹੜਾ ਵਿੱਚ ਹੁੰਦਾ ਹੈ ਜਿਨ੍ਹਾਂ ਨੇ ਉਹ ਸਾਰੀ ਖੇਡ ਖੇਡੀ ਹੁੰਦੀ ਹੈ, ਉਹ ਕਾਮਯਾਬ ਰਹਿੰਦੇ ਨੇ ਭੋਲੇ ਭਾਲੇ ਲੋਕਾਂ ਨੂੰ ਜਿਹੜਾ ਬਰਗਲਾਉਣ ਦੇ ਵਿੱਚ ਵੀ। ਔਰ ਇਹ ਗੱਲ ਮੈਂ ਹੁਣ ਜਦੋਂ ਟਲਹਿਰੀ ਦੇ ਵਿੱਚ ਸਮਾਗਮ ਵੀ ਸੀ, ਕੁਦਰਤੀ ਜਿਹੜਾ ਸਟੇਜ ਕੰਡਕਟ ਕਰ ਰਹੇ ਸੀ ਬਾਬਾ ਮੁਖਤਿਆਰ ਸਿੰਘ ਮੁਖੀ, ਤੇ ਮੈਨੂੰ ਯਾਦ ਹੈ ਵੀ 91 ਦੇ ਵਿੱਚ ਹੀ ਜਦੋਂ ਅਸੀਂ ਇਹ ਸੇਵਾ ਲਈ 92 'ਚ ਸਿੱਖ ਨੌਜਵਾਨਾਂ ਵੱਲੋਂ ਇੱਕ ਯੂਥ ਕੈਂਪ ਆਰਗੇਨਾਈਜ਼ ਕੀਤਾ ਜਾਣਾ ਸੀ, ਉਹਨਾਂ ਨੇ ਮੈਨੂੰ ਕਾਲ ਕੀਤਾ। ਉਹਨਾਂ ਨੇ ਕਿਹਾ ਕਿ ਜੀ ਸਾਨੂੰ ਮਤਲਬ ਕੋਈ ਐਸਾ ਸਪੀਕਰ ਚਾਹੀਦਾ ਹੈ ਦਿਓ ਜਿਹੜਾ ਕਿ ਜੂਨ 84 ਦੇ ਘੱਲੂਘਾਰੇ ਜਿਹਨੇ ਅੰਦਰ ਜੰਗ ਦੇਖਿਆ ਹੋਏ, ਉਸ ਦਾ ਹਿੱਸਾ ਹੋਏ, ਜਾਂ ਬਾਅਦ ਦੇ ਵਿੱਚ ਜਿਹੜਾ ਹੈ ਉਹ ਸਾਰੇ ਨੂੰ ਜੋਧਪੁਰ ਜੇਲ੍ਹ 'ਚ ਗਿਆ ਹੋਏ ਔਰ ਉਹਦਾ ਹਿੱਸਾ ਹੋਏ। ਤਾਂ ਉਹਨਾਂ ਦਿਨਾਂ 'ਚ ਕੁਦਰਤੀ ਮੈਨੂੰ ਇਹ ਪਤਾ ਸੀ ਕਿ ਬਾਬਾ ਮੁਖਤਿਆਰ ਸਿੰਘ ਮੁਖੀ, ਜਿਨ੍ਹਾਂ ਨੇ ਬਾਅਦ 'ਚ ਕੁਝ ਸਾਲ ਪਹਿਲਾਂ ਜਿਹੜਾ TV 84 ਦੇ ਉੱਤੇ ਵੀ ਉਹ ਸਾਰੇ ਐਕਸਪੀਰੀਅੰਸ ਨੂੰ ਨਰੇਟ ਕੀਤਾ, ਤੇ ਉਹਨਾਂ ਨੂੰ ਮੈਂ ਕਾਲ ਕੀਤਾ। ਮੈਂ ਕਿਹਾ ਜੀ ਵੀ ਇਸ ਤਰ੍ਹਾਂ ਜਿਹੜਾ ਹੈ ਉਹ ਹੈ ਤੇ ਤੁਸੀਂ ਜੇ ਜਾ ਸਕੋ। ਕਹਿੰਦੇ ਜੀ ਮੈਂ ਜ਼ਰੂਰ ਜਾਵਾਂਗਾ। ਫਿਰ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਇਹ ਜਿਹੜਾ ਇੱਕ ਪਾਸੇ ਇਹ ਗੱਲ ਚੱਲ ਰਹੀ ਹੈ ਸੰਸਥਾ ਵੱਲੋਂ ਵੀ ਕਿ ਸੰਤ ਚੜ੍ਹਦੀ ਕਲਾ 'ਚ ਨੇ, ਤੇ ਤੁਹਾਡਾ ਉਹਦੇ 'ਤੇ, ਉਹਨਾਂ ਨੇ ਕਿਹਾ ਜੀ ਇਹ ਠੀਕ ਨਹੀਂ ਹੈ, ਸਗੋਂ ਅਸੀਂ ਉਹਨਾਂ 5 ਸਿੰਘਾਂ ਨੂੰ ਵੀ ਮੈਂ ਜਾਣਦਾ ਜਿਨ੍ਹਾਂ ਨੇ ਇਕੱਠੇ ਹੋ ਕੇ ਕਹਿਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਸੀ ਸੰਤਾਂ ਨੂੰ ਨਿਕਲਣ ਦੀ, ਪਰ ਇਸ ਤੋਂ ਪਹਿਲਾਂ ਹੀ ਉਹਨਾਂ ਨੇ ਕਿਹਾ ਵੀ ਤੁਸੀਂ ਪਿਆਰੇ ਹੋ, ਤੁਹਾਡਾ ਮੈਂ ਸਤਿਕਾਰ ਕਰਦਾ, ਪਰ ਮੈਨੂੰ ਹੋਰ ਜੋ ਕਹੋ ਮੈਂ ਮੰਨਣ ਨੂੰ ਤਿਆਰ ਹਾਂ, ਪਰ ਮੈਨੂੰ ਇਹ ਨਾ ਜਿਹੜਾ ਹੁਕਮ ਕਰਿਓ ਕਿ ਮੈਂ ਇੱਥੋਂ ਨਿਕਲਾਂ। ਸੋ ਉਹਨਾਂ ਨੇ ਕਿਹਾ ਜੀ ਸੰਤ ਸ਼ਹੀਦ ਹੋ ਗਏ। ਮੈਂ ਕਿਹਾ ਫਿਰ ਇੰਨੀ ਵੱਡੀ ਗੱਲ ਜਿਹੜੀ ਹੈ ਉਹਨੂੰ ਕਿਉਂ? ਉਹਨਾਂ ਨੇ ਕਿਹਾ ਜੀ ਹੁਣ ਅਸੀਂ ਵੀ ਜਮਾਤ ਦੇ ਡਿਸਪਲਿਨ ਵਿੱਚ ਬੱਝੇ ਹੋਏ ਹਾਂ। ਜ਼ਾਹਰ ਹੈ ਦਮਦਮੀ ਟਕਸਾਲ ਦੇ ਉਹ ਗੱਲ ਕਰਦੇ ਸੀ
ਇਸ ਲਈ ਅਸੀਂ ਕੋਈ ਗੱਲ ਪਬਲਿਕਲੀ ਨਹੀਂ ਕਹਿਣਾ ਚਾਹੁੰਦੇ। ਸੋ ਉਹ ਗਏ ਬਾਬਾ ਮੁਖਤਿਆਰ ਸਿੰਘ ਉਹਨਾਂ ਨੂੰ ਮੁਖੀ ਕਰਕੇ ਪਿਆਰ ਨਾਲ ਕਿਹਾ ਜਾਂਦਾ ਔਰ ਉਹ ਨੌਜਵਾਨ ਬਹੁਤ ਪ੍ਰਭਾਵਿਤ ਹੋਏ ਕਿ ਵੀ ਕਿਸ ਕਦਰ ਸਿੰਘਾਂ ਨੇ ਜੰਗ ਮਚਾਈ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਮੈਂ ਪਿੱਛੇ ਮੁੜ ਕੇ ਇਹ ਸਾਰੇ ਸਫ਼ਰ ਵੱਲ ਦੇਖਦਾ ਹਾਂ ਲਗਭਗ 35 ਸਾਲ ਦੇ, ਤੇ ਉਹ ਵੀਰ ਭੈਣਾਂ ਨੇ ਜਿਹੜੇ ਕੰਸਿਸਟੈਂਟਲੀ ਤੁਰੇ ਰਹੇ। ਹਰਕੀਰਤ ਸਿੰਘ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਨੇ ਐਡੀਟਰ ਸਨ, ਕੰਮ ਕਰਦੇ ਸੀ। ਚੜ੍ਹਦੀ ਕਲਾ ਤਾਂ ਹੁਣ ਔਨ ਦਾ ਲਾਈਨ ਹੀ ਰਹਿ ਗਿਆ ਕਿਉਂਕਿ ਕੋਵਿਡ ਤੋਂ ਬਾਅਦ ਕੋਈ ਪ੍ਰਿੰਟ ਪੇਪਰ ਸਰਵਾਈਵ ਨਹੀਂ ਕਰਦਾ ਹੈ ਔਰ ਉਸ ਤੋਂ ਕੁਛ ਇਸ ਕਿਸਮ ਦਾ ਵੀ ਵਾਪਰਦਾ ਰਿਹਾ ਜਿਹਦੇ ਥੱਲੇ ਇਨਕਨਵੀਨੀਅੰਸ ਜਾਂ ਐਸਾ ਪਾਰਟ ਵੀ ਸੀ। ਕਿਉਂਕਿ ਜਿਵੇਂ ਮੈਂ ਕਿਹਾ ਕਿ ਮੇਰੇ ਲਈ ਸਭ ਤੋਂ ਵੱਡੀ ਗੱਲ ਜਿਹੜੀ ਰੁਕਾਵਟ ਬਣੀ ਔਰ ਸਾਡੇ ਬੜੇ ਭਲੇ ਵੀ ਦਮਦਮੀ ਟਕਸਾਲ ਨਾਲ ਸੰਬੰਧਿਤ ਸਿੰਘ ਕਈ ਵਾਰ ਸਾਡੇ ਪ੍ਰਤੀ ਉਹ ਜਿਹੜੇ ਨੇ ਉਹਨਾਂ ਦਾ ਰੁਖ ਵਿਰੋਧ ਵਾਲਾ ਰਿਹਾ ਕਿਉਂਕਿ ਉਹ ਸਮਝਦੇ ਸੀ ਵੀ ਅਸੀਂ ਸੰਤਾਂ ਨੂੰ ਸ਼ਹੀਦ ਕਿਉਂ ਕਹਿੰਦੇ। ਉਹ ਸਾਰਾ ਸਫ਼ਰ ਵੀ ਹੋਇਆ, ਲੇਕਿਨ ਜਿਹੜੇ ਇਸ ਗੱਲ ਨੂੰ ਪਹਿਲੇ ਦਿਨ ਤੋਂ ਚੰਗੀ ਤਰ੍ਹਾਂ ਸਮਝਦੇ ਸੀ ਕਿ ਭਾਈ ਇਹ ਵੀ ਵਿਚਾਰੇ ਇਹਨਾਂ ਦਾ ਇੱਕ ਵੱਡਾ ਹਿੱਸਾ ਜਿਹੜਾ ਉਹ ਫੇਥ ਵਾਲੇ ਲੋਕ ਨੇ। ਇਹ ਨਹੀਂ ਹੈ ਵੀ ਉਹਨਾਂ 'ਚ ਕੋਈ ਬਦਦਿਆਨਤੀ ਸੀ। ਇੱਕ ਤਬਕਾ ਹੁੰਦਾ ਜਿਹੜਾ ਡੈਲੀਬਰੇਟ ਕਰ ਰਿਹਾ ਹੁੰਦਾ, ਬਹੁਤ ਸਾਰੇ ਉਹਦਾ ਪ੍ਰਭਾਵ ਕਬੂਲਦੇ ਨੇ। ਪਰ ਇਹ ਵੀਰ ਹਰਕੀਰਤ ਸਿੰਘ, ਕਮਲਜੀਤ ਸਿੰਘ, ਇਹਨਾਂ ਦੀ ਸਮੁੱਚੀ ਟੀਮ ਜਿਹੜੀ ਹੈ ਉਹ ਪਹਿਲੇ ਦਿਨ ਤੋਂ ਹੀ ਜਿਹੜਾ ਹੈ ਉਹ ਮੂਵਮੈਂਟ ਪ੍ਰਤੀ ਬੜੇ ਸਪਸ਼ਟ ਰਹੇ, ਪੂਰੀ ਲਹਿਰ ਦੇ ਨਾਲ ਪਿੱਛੇ ਵੀ ਜੁੜੇ ਰਹੇ ਔਰ ਅੱਜ ਵੀ ਇਹਦੇ ਬਾਵਜੂਦ ਕਿ ਬਹੁਤ ਸਾਰੇ ਉਤਰਾ ਚੜਾ ਗੁਰਦੁਆਰਾ ਜਿਹੜਾ ਪਹਿਲਾਂ ਫੈਡਰੇਸ਼ਨ ਕੋਡ ਸੀ ਜਿੱਥੇ ਹੁਣ ਭਾਈ ਹਰਦੀਪ ਸਿੰਘ ਨਿੱਜਰ ਜੀ ਦੇ ਪ੍ਰੈਜ਼ੀਡੈਂਟ ਰਹੇ, ਉਹ ਗੁਰਦੁਆਰਾ ਵੀ ਹੱਥੋਂ ਨਿਕਲਿਆ। ਹੋਰ ਜਿਹੜੇ ਨੇ ਉਹ ਦੂਸਰੇ ਬਲਵੰਤ ਗਿੱਲ ਔਰ ਦੂਜੀ ਸਰਕਾਰੀ ਲਾਈਨ ਆਈ, ਅਕਾਲ ਤਖਤ ਦਾ ਹੁਕਮਨਾਮਾ ਆਇਆ ਕੁਰਸੀਆਂ ਤੇ ਬਹਿ ਕੇ ਨਾ ਛਕਣ ਦਾ, ਉਹਨੇ ਸੰਗਤ ਨੂੰ ਡਿਵਾਈਡ। ਸੋ ਬਹੁਤ ਕੁਛ ਐਸਾ ਵਾਪਰਿਆ, ਲੇਕਿਨ ਇਹਨਾਂ ਵੀਰਾਂ ਨੇ ਜਿਹੜੀ ਆਪਣੀ ਲਾਈਨ ਨਹੀਂ ਛੱਡੀ। ਇਸ ਲਈ ਮੈਂ ਇਹਨਾਂ ਨੂੰ ਇਹ ਟ੍ਰਿਬਿਊਟ ਵੀ ਦਿੰਦਾ ਕਿ ਭਾਈ ਇਹ ਗੁਰੂ ਦੀ ਰਹਿਮਤ ਨਾਲ ਹੁੰਦਾ ਜਦੋਂ ਕਿ ਤੁਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤਾਂ ਤੁਰਦੇ ਹੀ ਤੁਰਦੇ ਹੋ, ਪਰ ਤੁਹਾਡੇ ਫੈਸਲੇ ਠੀਕ ਫੈਸਲੇ ਹੁੰਦੇ ਨੇ ਜਿਨ੍ਹਾਂ ਨੂੰ ਸਮਾਂ ਜਿਹੜਾ ਹੈ ਉਹ ਫਿਰ ਸਾਬਤ ਕਰਦਾ ਹੈ ਕਿ ਇਹ ਠੀਕ ਫੈਸਲੇ ਸਨ। ਸੋ ਹੁਣ ਅਸੀਂ ਗੱਲ ਆਪਣੇ ਪ੍ਰੈਜ਼ੀਡੈਂਟ ਟਰੰਪ ਦੀ ਕਰੀਏ। ਭਾਰਤ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਡਿਪਲੋਮੇਸੀ ਦੀ ਦੁਨੀਆ 'ਚ ਕੋਈ ਕਿਸੇ ਨੂੰ ਇੱਕ ਅੱਧੀ ਵਾਰੀ ਸਨੱਬ ਕਰੇ ਜਾਂ ਕੋਈ ਫੈਕਟ ਜਿਹੜਾ ਇੱਕ ਧਿਰ ਸਮਝਦੀ ਹੈ ਵੀ ਉਹ ਫੈਕਟ ਨਹੀਂ ਹੈ, ਲੇਕਿਨ ਦੂਸਰਾ ਉਹਨੂੰ ਦੂਸਰੀ ਵਾਰ ਰਿਪੀਟ ਕਰੇ ਇੱਕ ਵਾਰ ਕਹਿਣ ਤੋਂ ਬਾਅਦ, ਤੇ ਤੁਸੀਂ ਉਹਨੂੰ ਕਾਊਂਟਰ ਕਰਦੇ ਹੋ ਜਾਂ ਤੁਸੀਂ ਹਿੰਮਤ ਕਰਦੇ ਹੋ ਉਸ ਨੂੰ ਕਾਊਂਟਰ ਕਰਨ ਦੀ। ਬੇਸ਼ੱਕ ਅਸੀਂ ਨਾ ਵੀ ਜ਼ੈਲੈਂਸਕੀ ਜਿਹੜਾ ਯੂਕਰੇਨ ਦਾ ਪ੍ਰੈਜ਼ੀਡੈਂਟ ਹੈ ਹੁਣ ਉਹ ਪੋਪ ਦੇ ਕੋਲ ਬੈਠਾ ਹੈ ਔਰ ਰਸ਼ੀਆ ਨੇ ਬਹੁਤ ਤਬਾਹੀ ਮਚਾਈ ਹੋਈ ਹੈ। ਅਮਰੀਕਾ ਦੀ ਅਸਪਸ਼ਟ ਨੀਤੀ ਨੇ ਰਸ਼ੀਆ ਨੂੰ ਹੋਰ ਵੀ ਹੌਸਲਾ ਦਿੱਤਾ ਹੈ। ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਪਰਵਾਹ ਕਰਦੇ ਟਰੰਪ ਕੀ ਕਹਿੰਦਾ ਜਾਂ ਦੂਸਰਾ। ਸੋ ਉਹਦੇ ਥੱਲੇ ਉਹ ਹੁਣ ਪੋਪ ਦੇ ਕੋਲ ਹੈ, ਪੋਪ ਕਹਿੰਦਾ ਮੈਂ ਕਰ ਦਿੰਦਾ ਵਿਚੋਲਗੀ, ਪਰ ਰਸ਼ੀਆ ਜਾਂ ਦੂਜਾ ਉਹਨਾਂ ਦਾ ਆਪਣੇ ਟਾਰਗੇਟ ਨੇ। ਔਰ ਜਿਹੜੀ ਡਿਪਲੋਮੇਸੀ ਜਾਂ ਦੂਸਰੀ ਦੀ ਖੇਡ ਹੁੰਦੀ ਹੈ ਇਹ ਵੀ ਹਾਥੀ ਦੇ ਦੰਦਾਂ ਵਾਲੀ ਹੁੰਦੀ ਹੈ ਕਿ ਖਾਣ ਵਾਲੇ ਹੋਰ ਹੁੰਦੇ ਨੇ, ਦਿਖਾਉਣ ਵਾਲੇ ਹੋਰ ਹੁੰਦੇ ਨੇ। ਤੁਹਾਡਾ ਅਲਟੀਮੇਟ ਜਿਹੜਾ ਆਬਜੈਕਟਿਵ ਉਹ ਡਿਫਰੈਂਟ ਹੁੰਦਾ ਹੈ। ਸੋ ਲੇਕਿਨ ਮੈਂ ਇਸ ਗੱਲੋਂ ਜ਼ੈਲੈਂਸਕੀ ਨੂੰ ਐਡਮਾਇਰ ਕਰਦਾ ਕਿ ਵੀ ਜਦੋਂ ਉਹਨੇ ਵਾਈਟ ਹਾਊਸ ਵਿਜ਼ਿਟ ਕੀਤਾ ਉਸ ਦੇ ਉੱਤੇ ਜਿਹੜੀ ਦਲੀਲ ਕੋਈ ਦੇਣੀ ਚਾਹੀ, ਜਿਹੜੀ ਉਹਨੂੰ ਲੱਗਾ ਕਿ ਵੀ ਨਹੀਂ ਇਹ ਸਾਡੇ ਲੋਕਾਂ ਦਾ ਜਿਹੜਾ ਹੈ ਜਾਂ ਜੋ ਸਾਡੇ ਨਾਲ ਹੋ ਰਿਹਾ ਉਸ ਦੀ ਠੀਕ ਨਕਾਸ਼ੀ ਨਹੀਂ ਹੈ, ਇਹ ਸਾਰੀ ਸਟੇਟਮੈਂਟਸ ਵਿਰੋਧ ਕੀਤਾ। ਹਾਲਾਂ ਉਹਦੀ ਹਿਊਮਿਲੇਸ਼ਨ ਵੀ ਹੋਈ, ਬਿਨਾਂ ਖਾਣਾ ਖਾਏ ਉਹਨਾਂ ਦੀ ਸਾਰੀ ਟੀਮ ਗਈ, ਟਰੰਪ ਨੇ ਔਰ ਦੂਸਰੇ ਵੀ ਨੈਗੇਸ਼ਨ ਕੀਤੀ। ਪਰ ਕੁਝ ਚੀਜ਼ਾਂ ਨੇ ਕਿ ਵੀ ਜਿੱਥੇ ਤੁਸੀਂ ਜੇ ਇੱਕ ਰਸਤੇ ਤੇ ਤੁਰੇ ਹੋ, ਤੁਸੀਂ ਕੋਈ ਲਾਈਨ ਲਈ ਹੈ ਬਾਈ ਕਨਵਿਕਸ਼ਨ ਐਂਡ ਬਾਈ ਟਰੂਥ, ਤੇ ਫਿਰ ਉਸ ਤੇ ਖਲੋਣਾ ਬਣਦਾ, ਉਸ ਤੋਂ ਭਗੌੜਾਪਨ ਨਹੀਂ ਬਣਦਾ। ਪਰ ਵਾਰੇ ਜਾਈਏ ਭਾਰਤ ਦੇ ਹਾਕਮਾਂ ਦੇ ਔਰ ਉਹਨਾਂ ਦੀ ਇਹ ਸਾਰੀ ਹਿੰਦੂਤਵੀ ਸੋਚ ਵਾਲੇ ਲੋਕਾਂ ਦੇ ਕਿ ਜੁੱਤੀਆਂ ਤੇ ਜੁੱਤੀਆਂ ਖਾ ਰਹੇ ਨੇ ਔਰ ਮੂੰਹ ਚੋਂ ਜਿਹੜੀ ਇਹਨਾਂ ਦੀ ਆਵਾਜ਼ ਨਹੀਂ ਨਿਕਲਦੀ ਹੈ। ਇੱਕ ਤਾਂ ਇਹ ਸਦੀਆਂ ਦੀ ਗੁਲਾਮੀ ਦਾ ਵੀ ਅਹਿਸਾਸ ਹੈ, ਆਜ਼ਾਦ ਲੋਕ ਜਾਂ ਆਜ਼ਾਦੀ ਪਸੰਦ ਲੋਕ ਇਵੇਂ ਨਹੀਂ ਹੁੰਦੇ। ਦੂਸਰਾ ਇਹਨਾਂ ਦੇ ਕੋਲ ਇੰਨਾ ਕੁਛ ਛਪਾਉਣ ਲਈ ਹੈ ਔਰ ਇੰਨਾ ਝੂਠ ਬੋਲ ਕੇ ਇਹਨਾਂ ਨੇ ਆਪਣਾ ਸਾਰਾ ਕੇਸ ਬਿਲਡ ਕੀਤਾ ਹੋਇਆ ਕਿ ਝੂਠਾ ਬੰਦਾ ਕਿਸੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਕਰ ਸਕਦਾ। ਇੱਕ ਸਾਡੇ ਮਾਤਾ ਜੀ ਇਹ ਫਰੇਜ਼ ਇਸਤੇਮਾਲ ਕਰਦੇ ਹੁੰਦੇ ਸੀ ਕਿ ਮੂੰਹ ਖਾਂਦਾ ਹੈ ਤੇ ਅੱਖਾਂ ਸ਼ਰਮਾਉਂਦੀਆਂ, ਕਿ ਜਦੋਂ ਤੁਸੀਂ ਕਿਸੇ ਦੀ ਮਰਜ਼ੀ ਤੇ ਹੁੰਦੇ ਹੋ, ਕਿਸੇ ਦੇ
ਜਿਹੜਾ ਉਹ ਹਿੱਤਾਂ ਦੇ ਲਈ ਤੁਸੀਂ ਕਿਸੇ ਦੀ ਖੁਸ਼ਾਮਦ ਕਰ ਰਹੇ ਹੁੰਦੇ ਹੋ ਤੇ ਤੁਹਾਡੀਆਂ ਅੱਖਾਂ 'ਚ ਸ਼ਰਮਾਹਟ ਹੋਏਗੀ, ਅੱਖਾਂ 'ਚ ਬੇਖੌਫਪਨਾ ਨਹੀਂ ਹੁੰਦਾ। ਤੁਸੀਂ ਅੱਖਾਂ 'ਚ ਅੱਖਾਂ ਪਾ ਕੇ ਸਿਰਫ ਸਚਿਆਰਾ ਬੰਦਾ, ਫਕੀਰ ਬੰਦਾ ਗੱਲ ਕਰ ਸਕਦਾ ਹੈ। ਉਹਨਾਂ ਨੂੰ ਹੁੰਦਾ ਵੀ ਮੇਰਾ ਕੀ ਵਿਗਾੜ ਲੈਣਗੇ। ਤੇ ਜਿਨ੍ਹਾਂ ਦੇ ਹਿੱਤ ਜੁੜੇ ਹੁੰਦੇ ਨੇ, ਜੇ ਮੈਂ ਇਹ ਕਿਹਾ ਤੇ ਉਹ ਹੋਏਗਾ, ਉਹ ਕਿਹਾ ਤੇ ਇਹ ਹੋਏਗਾ, ਉਹ ਸਾਰੇ ਹੀ ਹੁਣ ਜਿਵੇਂ ਐਲਨ ਮਸਕ ਔਰ ਟਰੰਪ ਦੀ ਖੜਕੀ ਹੈ। ਅੱਜ ਮੈਂ ਦੇਖ ਰਿਹਾ ਸੀ ਕਿ ਐਲਨ ਮਸਕ ਦੇ ਬੜੇ ਕਰੀਬੀ ਨੇ, ਉਹ ਵੀ ਕੋਈ ਰਿਜ਼ਾਈਨ ਕਰ ਰਿਹਾ, ਕੋਈ ਇੱਧਰ ਜਾ ਰਿਹਾ, ਕੋਈ ਉੱਧਰ ਜਾ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਜਿਹੜਾ ਮਹਾਯੁੱਧ ਹੋਣਾ ਹੈ। ਐਲਨ ਮਸਕ ਨੇ ਆਲਰੇਡੀ ਪੋਲੀਟੀਕਲ ਪਾਰਟੀ ਬਣਾਉਣ ਦਾ ਐਲਾਨ ਵੀ ਕਰਤਾ ਹੈ। ਟੈਸਲਾ ਦੇ ਸ਼ੇਅਰ ਵੀ ਥੱਲੇ ਨੂੰ ਜਾ ਰਹੇ ਨੇ, ਭਾਵੇਂ ਅਲੱਗ ਬੋਰਡ ਆਫ ਡਾਇਰੈਕਟਰਸ ਬਣਾਇਆ ਹੋਇਆ, ਉਹ ਵੀ ਕਹਿ ਰਹੇ ਨੇ ਭਾਈ ਜੇ ਪੋਲੀਟਿਕਸ ਗਏ ਤੇ ਇੱਧਰ ਕੀ ਹੋਏਗਾ। ਹਾਲਾਂ ਅੱਜ ਵੀ ਜਿਹੜਾ ਐਲਨ ਮਸਕ ਹੈ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ, ਪਰ ਜਦੋਂ ਤੁਸੀਂ ਪੋਲੀਟੀਕਲ ਔਰ ਫਾਈਨੈਂਸ਼ੀਅਲ ਇੰਟਰਸਟ ਦੋਨਾਂ ਨੂੰ ਕੰਬਾਈਨ ਕਰਕੇ ਕਰੋਗੇ ਤਾਂ ਜੇ ਤਾਂ ਪੋਲੀਟਿਕਸ ਤੁਹਾਡੀ ਚੜ੍ਹਾਈ ਦੀ ਹੈ ਫਿਰ ਤਾਂ ਉਹਦੇ 'ਚ ਵੀ ਫਾਇਦਾ ਹੁੰਦਾ, ਅਦਰਵਾਈਜ਼ ਫਿਰ ਨਿਵਾਣ ਵਾਲਾ ਪਾਰਟ ਹੁੰਦਾ। ਇਹ ਮੈਂ ਸਾਰਾ ਇਸ ਲਈ ਕਹਿ ਰਿਹਾ ਕਿ ਵੀ ਇਹ ਇੰਨੇ ਬੇਗੈਰਤ ਮੋਦੀ ਔਰ ਅਮਿਤ ਸ਼ਾਹ ਔਰ ਐਸ ਜੈ ਸ਼ੰਕਰ ਇਹਨਾਂ ਦਾ ਲਾਣਾ। ਹੁਣ 4 ਰੋਜ਼ਾ 22 ਅਪ੍ਰੈਲ ਨੂੰ ਪਹਿਲਗਾਮ ਦਾ ਵਾਕਿਆ ਹੁੰਦਾ, ਫਾਲਸ ਫਲੈਗ ਆਪਰੇਸ਼ਨ, ਵੈਰੀ ਕਲੀਅਰਲੀ ਉਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਔਰ ਜਿਹੜਾ ਇਹਨਾਂ ਨੇ ਆਪਣੇ 59 ਮੈਂਬਰ ਪਾਰਲੀਮੈਂਟਸ ਔਰ ਐਕਸ ਹਾਇਰ ਜਿਹੜੇ ਕੋਈ ਸਟੇਟ ਆਫੀਸ਼ੀਅਲ ਸੀ, ਉਹਨਾਂ ਦੇ ਡੈਲੀਗੇਸ਼ਨ 38-39 ਮੁਲਕਾਂ 'ਚ ਭੇਜੇ, ਕਿਸੇ ਇੱਕ ਮੁਲਕ ਨੇ ਵੀ ਇਹਨਾਂ ਦੇ ਸਟੈਂਡ ਨੂੰ ਐਂਡੋਰਸ ਨਹੀਂ ਕੀਤਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੀਟਿੰਗ ਏਸ਼ੀਆਨ ਦੀ ਹੋਏ ਜਾਂ ਬ੍ਰਿਕਸ ਦੀ ਹੋਏ, ਪਾਕਿਸਤਾਨ ਨੂੰ ਜਿਹੜੀ ਬਲੇਮ ਕਰਵਾਉਣ ਦੀ ਇਹਨਾਂ ਦੀ ਲਾਈਨ ਸੀ ਉਹ ਮੁਕੰਮਲ ਤੌਰ ਦੇ ਉੱਤੇ ਫੇਲ ਹੋਈ। ਹੁਣ ਦੂਸਰਾ ਪਾਰਟ, ਜਦੋਂ ਇਹ ਆਪਣੀ ਆਡੀਅנס ਨੂੰ ਇਹ ਉਹਨਾਂ ਨੇ ਸੌਦਾ ਵੇਚਿਆ ਕਿ ਦੇਖੋ ਅਸੀਂ ਘਰ ਮੇ ਘੁਸ ਕੇ ਮਾਰਾ, ਅਸੀਂ ਪਾਕਿਸਤਾਨ ਦੀਆਂ 9 ਇੰਸਟਾਲਮੈਂਟਸ, ਉਹਨਾਂ ਦੇ ਹਜ਼ਾਰਾਂ ਜਿਹੜੇ ਦਹਿਸ਼ਤਗਰਦ ਲਸ਼ਕਰ ਤੋਇਬਾ ਔਰ ਜੈਸ਼ੇ ਮੁਹੰਮਦ ਦੇ ਉਹ ਮਾਰਤੇ ਤੇ ਦੂਜੇ ਤੀਜੇ। ਪਰ ਜਦੋਂ ਇਹ ਸਾਹਮਣੇ ਆਇਆ ਕਿ ਭਾਈ ਇਹ ਜਿਹੜਾ ਇਹ 22 ਅਪ੍ਰੈਲ ਦੇ ਪਹਿਲਗਾਮ ਵਾਕਿਆ ਤੋਂ ਬਾਅਦ 7, 8, 9, 10 4 ਦਿਨਾਂ ਦੇ ਵਿੱਚ ਜਿਹੜਾ ਟੱਕਰ ਹੋਈ ਮਿਸਲ ਡਰੋਨ ਵਾਰਫੇਅਰ ਜਿਹਨੂੰ ਕਿਹਾ ਜਾਂਦਾ ਹੈ, ਕਿਉਂਕਿ ਨਾ 에ਅਰ ਸਪੇਸ ਵਾਇਲੇਟ ਹੋਇਆ, ਨਾ ਗਰਾਊਂਡ ਦੇ ਉੱਤੇ ਫੌਜ ਅੱਗੇ ਵਧੀ, ਉਸ ਦੇ ਵਿੱਚ ਭਾਰਤ ਨੂੰ ਮੂੰਹ ਦੀ ਖਾਣੀ ਪਈ। ਉਹਨਾਂ ਦੇ 5 ਜਾਂ 6 ਰਾਫੇਲ ਜਹਾਜ਼ ਵੀ ਡਿੱਗੇ, ਉਹਨਾਂ ਦੇ ਆਦਮਪੁਰ ਔਰ ਦੂਸਰੇ ਜਿਹੜੇ ਬੇਸ ਨੇ ਉਹਨਾਂ ਦਾ ਨੁਕਸਾਨ ਵੀ ਹੋਇਆ। ਔਰ ਇਸ ਸਾਰੇ ਦੇ ਵਿੱਚ ਪਾਕਿਸਤਾਨ ਦੀ 에ਅਰ ਫੋਰਸ ਨੇ ਆਪਣੀ ਸੁਪੀਰੀਅਰਿਟੀ ਜਿਹੜੀ ਹੈ ਉਹ ਦਿਖਾਈ। ਹੁਣ ਇਸ ਸਾਰੇ ਤੋਂ ਬਾਅਦ ਕਿਉਂਕਿ ਭਾਰਤ ਦਾ ਇਹਦੇ ਤੇ ਆਬਜੈਕਟਿਵ ਕੀ ਸੀ, ਫਾਲਸ ਫਲੈਗ ਕਰਕੇ ਹਾਸਲ ਕੀ ਕਰਨਾ ਚਾਹੁੰਦੇ ਸੀ? ਹਾਸਲ ਤਾਂ ਇਹ ਸੀ ਕਿ ਜੀ ਆਪਣੇ ਲੋਕਾਂ 'ਚ ਸੌਦਾ ਵੇਚਣਾ ਚਾਹੁੰਦੇ ਸੀ ਬੱਲੇ ਬੱਲੇ। ਔਰ ਦੂਸਰਾ, ਹੁਣ ਜਦੋਂ ਸਡਨਲੀ 4 ਦਿਨਾਂ ਬਾਅਦ ਭਾਰਤ ਨੇ ਔਰ ਉਹਨਾਂ ਦੇ ਜਿਹੜੇ ਸੈਕਟਰੀ ਸੀ ਫੋਰਨ ਮਿਨਿਸਟਰੀ ਦੇ ਮਿਸਟਰ ਬਿਕਰਮ ਮਿਸ਼ਰੀ, ਉਹਨੇ ਸੀਜ਼ ਫਾਇਰ ਦਾ ਐਲਾਨ ਕੀਤਾ ਤੇ ਲੋਕਾਂ 'ਚ ਇੰਨਾ ਕੁ ਗੁੱਸਾ ਸੀ ਕਿ ਵੀ ਤੁਸੀਂ ਤਾਂ ਕਹਿ ਰਹੇ ਹੋ ਅਸੀਂ ਜਿੱਤ ਰਹੇ ਹਾਂ, ਅਸੀਂ ਹੁਣ ਪਾਕਿਸਤਾਨ ਨੂੰ ਠੋਕਾਂਗੇ। ਤੁਹਾਡੇ ਐਂਕਰ ਬੈਠੇ ਕਹਿ ਰਹੇ ਨੇ ਜੀ ਇਸਲਾਮਾਬਾਦ ਸਾਡੀ ਫੌਜ ਪਹੁੰਚ ਗਈ, ਕਰਾਚੀ 'ਚ ਇਹ ਹੋ ਗਿਆ, ਲਾਹੌਰ 'ਚ ਅਸੀਂ ਕਾਫੀ ਪੀ ਰਹੇ ਹਾਂ ਤੇ ਅਸੀਂ ਫਲਾਣਾ ਕਰ ਰਹੇ ਹਾਂ। ਤੇ ਇਹ ਸਾਰਾ ਕੀ ਹੈ? ਔਰ ਇੰਨੀ ਕੁ ਹੇਟ ਮੇਲ ਉਹਦੇ ਗਈ, ਉਹਦੇ ਪਰਿਵਾਰ ਨੂੰ, ਉਹਦੀ ਬੇਟੀ ਨੂੰ, ਦੂਜੇ ਵੀ ਟਾਰਗੇਟ ਕਰਦੇ ਆ ਕਿ ਉਹ ਅਕਾਊਂਟ ਉਹਨਾਂ ਨੂੰ ਬੰਦ ਕਰਨਾ ਪਿਆ। ਹੁਣ ਇਹ ਸਾਰਾ ਪਾਰਟ ਜਿਹੜਾ ਹੈ ਇਹ ਵਾਕਈ ਸਮਝ ਤੋਂ ਪਰੇ ਸੀ, ਕਿਉਂਕਿ ਐਗਰੈਸਰ ਤਾਂ ਇੰਡੀਆ ਸੀ, ਭਾਵੇਂ ਉਹਨੇ ਉਹ ਫਾਲਸ ਫਲੈਗ ਦਾ ਸਹਾਰਾ ਲਿਆ ਕਿ ਵੀ ਅਚਾਨਕ ਹੋਇਆ ਕੀ। ਅੰਟਿਲ ਅਨਲੈਸ ਇਹ ਕੋਈ ਹੋਰ ਗੱਲ ਹੋਈ ਹੁੰਦੀ ਜਿਹੜੀ ਭਾਰਤ ਵਾਲੇ ਆਪਣੇ ਨੈਰੇਟਿਵ 'ਚ ਬਿਲਡ ਕਰਦੇ। ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਇਹ ਕਿਹਾ ਕਿ ਭਾਈ ਇਹ ਜਿਹੜੀ ਵਾਰ ਹੈ ਖਤਰਨਾਕ ਲੈਵਲ ਤੇ ਚਲੀ ਗਈ ਸੀ, ਦੋਨੋਂ ਨਿਊਕਲੀਅਰ ਪਾਵਰਸ ਨੇ, ਨਿਊਕਲੀਅਰ ਜੰਗ ਹੋਣ ਦੀ ਇਹ ਸੰਭਾਵਨਾ ਸੀ, ਬਹੁਤ ਲੱਖਾਂ ਲੋਕ ਮਾਰੇ ਜਾਂਦੇ। ਔਰ ਮੈਂ ਆਪਣੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੂੰ ਔਰ ਆਪਣੇ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਨੂੰ ਇਹ ਕਿਹਾ ਕਿ ਭਾਈ ਇਸ ਨੂੰ ਕਰੋ, ਰੁਕਵਾਓ ਇਸ ਨੂੰ। ਔਰ ਉਹਨਾਂ ਨੇ ਪਾਕਿਸਤਾਨ ਦੇ ਫੌਜੀ ਚੀਫ ਜਾਂ ਸਿਵਿਲੀਅਨ ਐਡਮਿਨਿਸਟ੍ਰੇਸ਼ਨ ਔਰ ਭਾਰਤ ਦੇ ਮੋਦੀ ਔਰ ਐਸ ਜੈ ਸ਼ੰਕਰ ਔਰ ਉਹਨਾਂ ਦੇ ਨਾਲ ਰਾਬਤਾ ਕੀਤਾ। ਉਹਨਾਂ ਨੇ ਕਿਹਾ ਕਿ ਭਾਈ ਅਮਰੀਕਾ ਦੀ ਸਾਡੀ ਇੰਟਰਵੈਂਸ਼ਨ ਦੇ ਨਾਲ ਇਹ ਜਿਹੜੀ ਇੱਕ ਤਬਾਹੀ ਦਾ ਇੱਕ ਕਗਾਰ ਵੱਲ ਪਹੁੰਚ ਗਏ ਸੀ ਉਸ ਨੂੰ ਰੋਕਿਆ ਗਿਆ। ਹੁਣ ਜਿਹੜਾ ਭਾਰਤ ਆਪਣੇ ਲੋਕਾਂ ਨੂੰ ਵੀ ਸਾਡੀ ਇੰਡੀਪੈਂਡੈਂਟ ਫੋਰਨ ਪਾਲਿਸੀ ਹੈ, ਅਸੀਂ ਕਿਸੇ ਦੀ ਨਹੀਂ ਸੁਣਦੇ, ਕਸ਼ਮੀਰ ਦਾ ਮੁੱਦਾ ਜਿਹੜਾ ਉਹ ਵੀ ਜਿਹੜਾ ਅਸੀਂ ਬਾਈਲੈਟਰਲ ਕਰਾਂਗੇ, ਕਿਉਂਕਿ ਜਿਹੜੀ ਸਟੇਟਮੈਂਟ ਇਮੀਡੀਏਟ ਮਾਰਕੋ ਰੂਬੀਓ ਨੇ ਦਿੱਤੀ ਉਹਦੇ 'ਚ ਉਹਨੇ ਇਹ ਵੀ ਕਿਹਾ ਕਿ ਭਾਈ ਇਹ ਰੋਕੀ ਗਈ। ਸੀਜ਼ ਫਾਇਰ ਅਮਰੀਕਾ ਨੇ ਕਰਵਾਇਆ
ਉਹਨਾਂ ਨੇ ਕਿਹਾ ਵੀ ਕਸ਼ਮੀਰ ਦੇ ਮੁੱਦੇ ਦੇ ਉੱਤੇ ਦੋਵਾਂ ਮੁਲਕਾਂ 'ਚ ਗੱਲਬਾਤ ਕਿਸੇ ਨਿਊਟਰਲ ਪਲੇਸ ਤੇ ਹੋਏਗੀ। ਔਰ ਇਹ ਵੀ ਕਿਆ ਸਰਾਈਆਂ ਹੋਣ ਲੱਗ ਗਈਆਂ ਕਿ ਸਾਊਦੀ ਅਰੇਬੀਆ 'ਚ ਹੋਏਗੀ, ਕਤਰ 'ਚ ਹੋਏਗੀ, ਫਲਾਣਾ ਟਮਕਾ। ਸੋ ਜਿਹੜਾ ਭਾਰਤ ਦਾ ਨੈਰੇਟਿਵ ਸੀ ਕਿ ਜੀ ਕਸ਼ਮੀਰ ਮੁੱਦਾ ਬਾਈਲੈਟਰਲ ਹੈ, ਅਸੀਂ ਉਹ ਵੀ ਆ ਗਈ ਗੱਲ ਵਿਚਕਾਰ। ਔਰ ਇਹ ਵੀ ਆ ਗਿਆ ਕਿ ਵੀ ਭਾਰਤ ਜਿਹੜਾ ਹੈ ਉਹ ਹੁਣ ਇਹ ਅਜੇ ਤੱਕ ਵਿੱਚ ਹਿੰਜ ਹੈ ਵੀ ਅਮਰੀਕਾ ਨੂੰ ਅਪਰੋਚ ਕਿਹਨੇ ਕੀਤਾ। ਜ਼ਾਹਰ ਹੈ ਭਾਰਤ ਨੇ ਕੀਤਾ, ਕਿਉਂਕਿ ਅਗਰੈਸਰ ਤਾਂ ਭਾਰਤ ਸੀ। ਭਾਰਤ ਨੇ ਤਾਂ ਆਪਣਾ ਮਿਸ਼ਨ ਅਕੰਪਲਿਸ਼ ਕੀ ਕਰਨਾ ਸੀ ਕੀ ਨਹੀਂ, ਉਹ ਤਾਂ ਜੇ ਉਹਨਾਂ ਦੇ ਐਂਕਰ ਉਹ ਸਾਰੀਆਂ ਕਹਾਣੀਆਂ ਸੁਣਾ ਰਹੇ ਸੀ ਵੀ ਇਹ ਕੈਪਚਰ ਕਰ ਲਿਆ, ਉਹ ਆਲਰੇਡੀ ਉਹਨਾਂ ਨੂੰ ਸਕ੍ਰਿਪਟ ਦਿੱਤੀ ਹੋਈ ਸੀ। ਪਰ ਹਕੀਕਤ ਦੇ ਵਿੱਚ ਜੋ ਕੁਝ ਹੋਇਆ ਪਹਿਲੇ 24 ਘੰਟੇ ਬਾਅਦ ਉਹਨਾਂ ਨੂੰ ਤਾਂ ਆਪਣੀ ਸਾਰੀ 에ਅਰਫੋਰਸ ਗਰਾਊਂਡਡ ਕਰਨੀ ਪਈ। ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਉਹਨਾਂ ਨੇ ਫਿਰ ਆਪਣਾ ਉਹ ਜਿਹੜਾ ਵੱਡਾ ਚੌੜਾ ਡੈਲੀਗੇਸ਼ਨ ਭੇਜਿਆ ਦੁਨੀਆ ਦੇ ਮੁਲਕਾਂ 'ਚ, ਉਹਨਾਂ 'ਚ ਉਹ ਵੀ ਨਹੀਂ ਵਿਕਿਆ ਹੈ। ਔਰ ਇਸ ਸਾਰੇ ਪੀਰੀਅਡ 'ਚ ਰਿਪੀਟਡਲੀ ਟਰੰਪ ਨੇ 18 ਵਾਰ ਤਾਂ ਉਹ ਪਹਿਲਾਂ ਇਸ ਦਾ ਦਾਅਵਾ ਕਰ ਚੁੱਕੇ ਨੇ, ਔਰ ਇਹ ਲਿਟਰਲੀ 18 ਟਾਈਮਸ ਕਿ ਮੈਂ ਇਹ ਜੰਗ ਰੁਕਵਾਈ, ਨਹੀਂ ਤਾਂ ਬਹੁਤ ਤਬਾਹੀ ਹੋਣੀ ਸੀ। ਹੁਣ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇਤਾਨਯਾਹੂ ਵਾਰ ਕ੍ਰਿਮੀਨਲ, ਜਿਨ੍ਹਾਂ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਜਿਹੜਾ ਕਿ ਸਾਊਥ ਅਫਰੀਕਾ ICC ਕੋਲ ਲੈ ਕੇ ਗਿਆ, ਵਾਰ ਕ੍ਰਿਮੀਨਲ ਐਲਾਨਿਆ ਹੋਇਆ, ਉਹ DC 'ਚ ਬੀਤੇ ਕੱਲ ਸੀ ਔਰ ਸੰਮਨ ਕੀਤਾ ਗਿਆ। ਇਹ ਵੀ ਕਿਹਾ ਗਿਆ, ਹਾਲਾਂਕਿ ਮੈਨੂੰ ਇਹ ਪਹਿਲਾਂ ਵੀ ਅਹਿਸਾਸ ਸੀ ਕਿ ਵੀ ਇਹ ਜੋ ਕੁਛ ਵੀ ਚੱਲ ਰਿਹਾ ਉਹ ਗਜ਼ਾ ਹੋਏ, ਮਿਡਲ ਈਸਟ ਦੀ ਪਾਲਿਸੀ ਹੋਏ, ਇਹ ਇਨ ਕਾਹੂਟਸ ਹੀ ਹੁੰਦਾ। ਉਹਦੇ 'ਚ ਉਹ ਅਮਰੀਕਾ ਔਰ ਆਲਰੇਡੀ ਜਿਵੇਂ ਅਮਰੀਕਨਸ ਨੇ ਇਹ ਕਿਹਾ ਹੋਇਆ ਵੀ ਇਜ਼ਰਾਈਲ ਸਾਡੀ ਪ੍ਰੋਟੈਕਟੋਰੇਟ ਸਟੇਟ ਹੈ, ਵੀ ਸਾਡੀ ਹਿਫਾਜ਼ਤ ਦੇ ਥੱਲੇ ਹੈ। ਔਰ ਉਹ ਗਜ਼ਾ ਦੇ ਵਿੱਚ ਸੀਜ਼ਫਾਇਰ ਕਰਵਾਉਣ ਦੇ ਲਈ ਗੱਲਬਾਤ ਤਾਂ ਆਲਰੇਡੀ ਇਜ਼ਰਾਈਲੀ ਔਰ ਹਮਾਸ ਦੇ ਵਿਚਾਲੇ ਚੱਲ ਰਹੀ ਹੈ। ਦੋਹਾ ਕਤਾਰ ਦੇ ਵਿੱਚ ਇਸ ਦੀ ਵਿਚੋਲਗੀ ਹੋ ਰਹੀ ਹੈ। ਸੋ ਇਹ ਹੋਪ ਕੀਤਾ ਜਾਂਦਾ ਹੈ ਕਿ ਬਈ ਗਜ਼ਾ ਜਿਹੜਾ ਗਜ਼ਾ ਦੇ ਵਿੱਚ 2 ਮਹੀਨੇ ਦੇ ਲਈ, ਕਿਉਂਕਿ ਟਰੰਪ ਨੇ ਐਲਾਨ ਕੀਤਾ ਕਿ 2 ਮੰਥ ਸੀਜ਼ਫਾਇਰ, ਔਰ ਜਿਹੜੇ ਰਹਿੰਦੇ ਹੌਸਟੇਜ ਨੇ ਜਿਹੜੇ ਹਮਾਸ ਨੇ ਅਕਤੂਬਰ 2024 ਦੇ ਵਿੱਚ ਜਿਹੜੇ 2023 ਸ਼ਾਇਦ ਜਾਂ 2024 ਸੀ, 2024 ਹੋਏ, ਮੇ ਬੀ 2023, ਆਈ ਐਮ ਨਾਟ ਸ਼ੋਰ, ਕਿਉਂਕਿ ਲੰਬਾ ਵਕਤ ਆਲਮੋਸਟ ਸਾਲ ਤੋਂ ਜ਼ਿਆਦਾ ਹੋ ਗਿਆ ਇਹ ਸਾਰਿਆਂ ਨੂੰ। ਸੋ 2023 ਹੋਏਗਾ ਮੋਸਟ ਲਾਈਕਲੀ। ਉਹ ਕੁਛ ਮਾਰੇ ਗਏ, ਕੁਛ ਛਡਵਾ ਲਏ ਉਹਨਾਂ ਨੇ, ਜੋ ਵੀ ਸੀਜ਼ਫਾਇਰ ਹੁੰਦਾ ਰਿਹਾ ਟੈਂਪਰੇਰਲੀ। ਔਰ ਹੁਣ 50 ਦੇ ਕਰੀਬ ਜਿਨ੍ਹਾਂ 'ਚ ਇਜ਼ਰਾਈਲੀਆਂ ਦਾ ਕਹਿਣਾ ਵੀ ਸ਼ਾਇਦ 20 ਤੋਂ 25 ਮਰ ਚੁੱਕੇ ਨੇ, ਉਹਨਾਂ ਨੂੰ ਛਡਾਉਣ ਦੀ ਲਾਈਨ। ਪਰ ਹਮਾਸ ਦੀਆਂ ਆਪਣੀਆਂ ਟਰਮਸ ਨੇ। ਇਜ਼ਰਾਈਲ ਉਹਨੂੰ ਫਲੈਟ ਕਰਕੇ ਉੱਥੇ ਜੋ ਪ੍ਰੈਜ਼ੀਡੈਂਟ ਟਰੰਪ ਦਾ ਰਿਜ਼ੋਰਟ ਬਣਾਉਣ ਤੇ ਦੂਜੀ ਤੀਜੀ ਲਾਈਨ ਹੈ, ਜਾਂ ਇਜ਼ਰਾਈਲ ਆਪਣਾ ਕਬਜ਼ਾ ਕਰਨਾ ਚਾਹੁੰਦਾ ਹੈ, ਰੱਖਣਾ ਚਾਹੁੰਦਾ ਹੈ ਪੱਕੇ ਤੌਰ ਤੇ, ਉਹਨਾਂ ਨੂੰ ਕਹਿੰਦਾ ਜੀ ਫਲਾਣ ਭੇਜ ਦਿਆਂਗੇ 2.2 ਮਿਲੀਅਨ ਲੋਕਾਂ ਨੂੰ। ਆਲਰੇਡੀ ਉਹ ਸਾਰੇ ਦੇ ਵਿੱਚ ਜਿਹੜੇ ਨੇ ਉਹ 60,000 ਤੋਂ ਜ਼ਿਆਦਾ ਫਲਸਤੀਨੀ, ਜਿਨ੍ਹਾਂ ਦੇ ਵਿੱਚ ਮੈਕਸਿਮਮ ਔਰਤਾਂ ਔਰ ਬੱਚੇ ਨੇ, ਉਹ ਮਾਰੇ ਜਾ ਚੁੱਕੇ ਨੇ। ਸੋ ਇਸ ਸਾਰੇ ਪਸਮੰਜ਼ਰ ਦੇ ਵਿੱਚ ਜਦੋਂ ਨੇਤਨਯਾਹੂ ਵਾਸ਼ਿੰਗਟਨ ਵਾਈਟ ਹਾਊਸ ਦੇ ਵਿੱਚ ਆਉਂਦੇ ਨੇ ਤੇ ਜ਼ਾਹਰ ਹੈ ਕਿ ਫੁੱਲ ਫਲੈਜਡ ਕੈਬਨਿਟ ਮੀਟ ਵੀ ਪ੍ਰੈਜ਼ੀਡੈਂਟ ਟਰੰਪ ਨੇ ਮੀਡੀਆ ਨੂੰ ਵੀ ਸੱਦਾ ਦਿੱਤਾ ਹੋਇਆ। ਔਰ ਮੱਖਣਬਾਜ਼ੀ 'ਚ ਨੇਤਨਯਾਹੂ ਨੇ ਪਹਿਲਾ ਪਾਰਟ ਤਾਂ ਜੋ ਹੀ ਉਹ ਸਾਰੇ ਬੈਠਦੇ ਨੇ ਆਪਸੀ, ਉਹਨਾਂ ਦੇ ਡੈਲੀਗੇਸ਼ਨ ਇੱਧਰ ਅਮਰੀਕਨ ਹੈ, ਇੱਧਰ ਉਹਨਾਂ ਦਾ, ਤੇ ਉਹ ਇੱਕ ਫਾਈਲ ਜਿਹੜਾ ਉੱਠ ਕੇ ਦਿੰਦੇ ਨੇ ਕਿ ਜੀ ਅਸੀਂ ਇਜ਼ਰਾਈਲ ਵੱਲੋਂ ਤੁਹਾਨੂੰ ਨੋਬਲ ਪੀਸ ਪ੍ਰਾਈਜ਼ ਦੇ ਲਈ ਨੋਮੀਨੇਟ ਕੀਤਾ ਕਿ ਤੁਸੀਂ ਇੱਥੇ ਪੀਸ ਕਰਾ ਦਿੱਤੀ, ਉੱਥੇ ਪੀਸ ਕਰਾ ਦਿੱਤੀ। ਉਹ ਇੱਕ ਬੜਾ ਜਿਸ ਨੂੰ ਕਹੋ ਕਿ ਵੀ ਪੋਪ ਲੀਲਾ ਜਿਹੀ ਲੱਗੀ। ਉੱਠ ਕੇ ਟਰੰਪ ਨੇ ਵੀ ਉਹ ਫਾਈਲ ਫੜੀ, ਉਹਨਾਂ ਨੇ ਕੀਤਾ ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ ਹੋ ਗਿਆ ਇਹ ਸਾਰਾ ਪਾਰਟ। ਹੁਣ ਉਸ ਸਾਰੇ ਦੇ ਵਿੱਚ ਜਿਹੜੀ ਕੈਬਨਿਟ ਮੀਟ ਵੀ ਹੈ ਔਰ ਮੀਡੀਆ ਦੇ ਸਾਹਮਣੇ ਹੈ, ਮਾਰਕੋ ਰੂਬੀਓ ਨੇ ਜਦੋਂ ਪ੍ਰੈਜ਼ੀਡੈਂਟ ਟਰੰਪ ਦੀ ਕਾਮਯਾਬੀ, ਕਿਉਂਕਿ 20 ਜਨਵਰੀ ਨੂੰ ਉਹਨਾਂ ਨੇ ਸਹੁੰ ਚੁੱਕੀ ਹੈ, ਅਜੇ 6 ਮਹੀਨੇ ਪੂਰੇ ਨਹੀਂ ਹੋਏ, ਹੁਣੇ ਹੀ ਹੋਣੇ ਨੇ, ਤੇ ਉਹਨਾਂ ਨੇ ਉਹਨਾਂ ਦਾ ਪੂਰਾ ਜਿਹੜਾ ਕਾਮਯਾਬੀਆਂ ਦਾ ਚਿੱਠਾ ਵੀ ਪੜ੍ਹਿਆ ਔਰ ਪ੍ਰੈਜ਼ੀਡੈਂਟ ਟਰੰਪ ਨੇ ਖੁਦ ਵੀ ਬਰੀਫ ਕੀਤਾ ਲੰਬਾ ਚੌੜਾ। ਦੂਸਰਾ ਹਾਲਾਂ ਗਜ਼ਾ ਦੇ ਸੀਜ਼ਫਾਇਰ ਬਾਰੇ ਤਾਂ ਹੋਰ ਰਾਊਂਡ ਹੋਏਗਾ, ਕੀ ਹੁੰਦਾ ਕੀ ਨਹੀਂ ਉਹ ਤਾਂ ਬਿਯੋਂਡ ਰਿਹਾ, ਪਰ ਜਿਹੜਾ ਸਾਡਾ ਡਿਸਕਸ਼ਨ ਦਾ ਵਿਸ਼ਾ ਵੀ ਹੈ ਔਰ ਉਹਦੇ 'ਚ ਅੱਜ ਜਿਹੜੀ ਇਹਨਾਂ ਦੇ ਸਾਰੇ ਪ੍ਰੋਮੀਨੈਂਟ ਅਖਬਾਰ ਨੇ, ਈਵਨ PTI ਭਾਰਤ ਦੀ ਪ੍ਰੈਸ ਟਰਸਟ ਆਫ ਇੰਡੀਆ ਨਿਊਜ਼ ਏਜੰਸੀ, ਉਹਨਾਂ ਨੇ ਵੀ ਹੈਡਲਾਈਨ ਲਾਈ ਹੈ
Trump prevented war between India Pakistan, US Secretary of State Rubio. ਇੱਕ ਪਾਸੇ ਤਾਂ ਰੂਬੀਓ ਨੇ ਕਿਹਾ, ਫਿਰ ਉਹਨਾਂ ਨੇ ਕਿਹਾ Trump again repeated the claim that he stopped the war between India and Pakistan by telling the two neighbors that Washington will not do trade with them if they continued the fighting. ਮਾਰਕੋ ਰੂਬੀਓ ਨੇ ਵੀ, ਔਰ ਉੱਤੇ ਫਿਰ ਜਿਹੜੀ ਟੌਪਿੰਗ ਹੈ ਆਈਸ ਕੇਕਿੰਗ ਕਹਿੰਦੇ ਨੇ, ਉਹ ਟਰੰਪ ਨੇ ਅਗੇਨ ਕੀਤੀ ਕਿ ਭਾਈ ਜੇ ਮੈਂ ਇਹ ਨਾ ਰੋਕਦਾ ਤੇ ਇਹ, ਔਰ ਰੋਕਣ ਲਈ ਵੀ ਮੈਂ ਕਿਹਾ ਵੀ ਅਸੀਂ ਤੁਹਾਡੇ ਨਾਲ ਬਿਲਕੁਲ ਟ੍ਰੇਡ ਨਹੀਂ ਕਰਾਂਗੇ, ਔਰ ਇਸ ਦੇ ਉੱਤੇ ਹੀ ਇਹ ਰੁਕਿਆ। ਔਰ ਉਹਦੇ 'ਚ ਮਾਰਕੋ ਰੂਬੀਓ ਨੇ ਕਿਹਾ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪਸ ਲੀਡਰਸ਼ਿਪ ਅੰਡਰ ਪ੍ਰੈਜ਼ੀਡੈਂਟ ਡੋਨਲਡ ਟਰੰਪਸ ਲੀਡਰਸ਼ਿਪ ਅਮਰੀਕਾ ਪ੍ਰੀਵੈਂਟਡ ਐਂਡ ਐਂਡਡ ਏ ਵਾਰ ਬਿਟਵੀਨ ਇੰਡੀਆ ਐਂਡ ਪਾਕਿਸਤਾਨ। ਪ੍ਰੀਵੈਂਟ ਵੀ ਕੀਤਾ ਔਰ ਐਂਡ ਵੀ ਕੀਤਾ। ਇਹਦਾ ਮਤਲਬ ਉਹ ਜੋ ਮਰਜ਼ੀ ਕਹੀ ਜਾਣ ਕਿ ਸੰਦੂਰ ਸਸਪੈਂਡਡ ਹੈ, ਆਪਰੇਸ਼ਨ ਤੇ ਫਲਾਣਾ ਢਿਮਕਾ, ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਉਸ ਨੂੰ ਖਤਮ ਕੀਤਾ। ਫਿਰ ਉਹਨਾਂ ਨੇ ਜਿਹੜੀ ਪ੍ਰੈਜ਼ੀਡੈਂਟ ਦੀ ਜਿਹੜੀ ਹੈ ਕਾਮਯਾਬੀਆਂ ਦੀ ਲਿਸਟ ਦਿਖਾਈ। ਉਹਨਾਂ ਨੇ ਕਿਹਾ ਜਸਟ ਗੋਇੰਗ ਥਰੂ ਲਿਸਟ ਹੀਅਰ ਮਿਸਟਰ ਪ੍ਰੈਜ਼ੀਡੈਂਟ ਐਂਡ ਆਲ ਥੀਜ਼ ਅਚੀਵਮੈਂਟਸ ਦੈਟ ਹੈਵ ਹੈਪਨਡ ਡੋਮੈਸਟਿਕਲੀ ਅੰਡਰ ਯੋਰ ਲੀਡਰਸ਼ਿਪ we have prevented and ended a war between India and Pakistan. ਫਿਰ ਉਹ ਜੋ ਟਰੰਪ ਨੈਕਸਟ ਬੈਠਾ ਹੈ ਕੈਬਨਿਟ ਮੀਟਿੰਗ ਦੇ ਵਿੱਚ, ਫਿਰ ਉਹ ਜਿਹੜਾ ਉਹਨਾਂ ਨੇ ਮਿਸਟਰ ਰੂਬੀਓ ਉਸ ਤੋਂ ਵੀ ਅੱਗੇ ਜਾਂਦੇ ਨੇ। ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੇ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਤੇ ਰਵਾਂਡਾ ਦੇ ਵਿੱਚ ਵੀ ਜਿਹੜਾ ਟਰੂਸ ਕੀਤਾ, ਪੀਸ ਡੀਲ ਹੋਈ ਹੈ ਸਾਈਨ। 12 ਰੋਜ਼ਾ ਵਾਰ ਜਿਹੜੀ ਇਜ਼ਰਾਈਲ ਔਰ ਈਰਾਨ ਦੀ ਸੀ ਉਸ ਨੂੰ ਵੀ ਪ੍ਰੈਜ਼ੀਡੈਂਟ ਨੇ ਰੋਕਿਆ। ਔਰ ਇਹ ਜਿਹੜਾ ਅਜ਼ਰਬਾਈਜਾਨ ਔਰ ਅਰਮੀਨੀਆ 'ਚ ਜੋ ਚੱਲ ਰਿਹਾ ਹੈ ਟਕਰਾਅ ਪਿਛਲੇ ਕਈ ਦਹਾਕਿਆਂ ਤੋਂ, ਇਸ ਨੂੰ ਵੀ ਜਿਹੜਾ ਬਹੁਤ ਜਲਦੀ ਜਿਹੜਾ ਉਹ ਪ੍ਰੈਟੀ ਸੂਨ ਇਸ ਦੇ ਨਾਲ ਡੀਲ ਕੀਤਾ ਜਾਏਗਾ। ਉਹਨੇ ਕਿਹਾ ਕਿ ਦਾ ਇੰਟਾਇਰ ਮਿਡਲ ਈਸਟ ਐਂਡ ਇਨਫਰਾਸਟਰਕਚਰ ਆਫ ਇਟ ਹੈਜ਼ ਬਿਨ potential now to change because of Syria and Lebanon. ਜਿਹੜੀਆਂ ਡਿਵੈਲਪਮੈਂਟ ਸੀਰੀਆ ਲੈਬਨਾਨ ਇਹ ਵੀ ਬਦਲੇਗਾ। and it has not even been 6 months. It's a great testament to your leadership. ਮਾਰਕੋ ਰੂਬੀਓ ਟਰੰਪ ਨੂੰ ਐਡਰੈਸ ਕਰ ਰਿਹਾ ਕਿ ਜੀ 6 ਮਹੀਨੇ ਵੀ ਨਹੀਂ ਅਜੇ ਹੋਏ ਤਾਂ ਤੁਸੀਂ ਆਹ ਵੀ ਕਰਤਾ, ਇੰਡੀਆ ਪਾਕਿਸਤਾਨ ਵਾਰ, ਈਰਾਨ ਇਜ਼ਰਾਈਲ, ਮਿਡਲ ਈਸਟ ਸੀਰੀਆ ਲੈਬਨਾਨ ਬਦਲ ਦਿੱਤੇ, ਔਰ ਜਿਹੜਾ ਉਹ ਰਿਪਬਲਿਕ ਆਫ ਕਾਂਗੋ ਤੇ ਰਵਾਂਡਾ ਦੇ ਵਿੱਚ ਡੀਲ ਕਰਾਈ, ਹੁਣ ਤੁਸੀਂ ਅਜ਼ਰਬਾਈਜਾਨ ਔਰ ਅਰਮੀਨੀਆ ਦੇ ਵਿੱਚ ਵੀ ਕਰਵਾਉਣੀ ਹੈ। ਔਰ ਫਿਰ ਇਹ ਡੇ ਅਰਲੀਅਰ, ਇਸ ਤੋਂ ਪਹਿਲਾਂ ਟਰੰਪ ਪਹਿਲਾਂ ਹੀ ਕਲੇਮ ਹੈਡ ਰਿਪੀਟਡ ਦਾ ਕਲੇਮ that he stopped the war that would have gone nuclear between India and Pakistan by telling the two neighbors that Washington will not do trade with them if they continued the fighting. उन्होंने वो तो बार बार यही उन्होंने किया। और ये इस दे उत्ते ट्रंप ने फर्दर भी ये किया, and we stopped a lot of fights. I think the very big one, frankly a very very big one, was India and Pakistan, and we stopped that over trade war. We are dealing with India, we are dealing with Pakistan. उन्होंने कहा big war इंडिया और पाकिस्तान ਦੇ ਵਿਚਾਲੇ ਅਸੀਂ ਰੋਕੀ। ਔਰ ਕੱਲਾ ਹੀ ਨਹੀਂ, ਜਿਹੜਾ ਜਿਸ ਅੰਦਾਜ਼ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਪਾਕਿਸਤਾਨ ਦੇ ਫੌਜੀ ਚੀਫ ਨੂੰ ਸੱਦਾ ਦਿੱਤਾ, 250 ਸਾਲਾ ਅਮਰੀਕਨ ਆਰਮੀ ਦੀ ਐਸਟੈਬਲਿਸ਼ਮੈਂਟ ਦੀ ਪੈਰੇਡ ਦੇ ਮੌਕੇ ਫਿਰ ਸਪੈਸ਼ਲ ਲੰਚ ਦੇ ਉੱਤੇ ਸੱਦਾ ਦਿੱਤਾ ਔਰ ਤਾਰੀਫ ਕੀਤੀ, ਔਰ ਲਗਾਤਾਰਤਾ ਨਾਲ ਜਿਹੜੀ ਹੈ ਤਾਰੀਫ ਚੱਲ ਰਹੀ ਹੈ। ਸੋ ਇਸ ਸਾਰੇ ਦੇ ਚੱਲਦਿਆਂ ਮੈਂ ਸਮਝਦਾ ਵੀ ਇਹ ਜਿਹੜੀ ਭਾਰਤ ਦੀ ਫੋਰਨ ਪਾਲਿਸੀ ਹੈ, ਜੇ ਉਹਦੇ 'ਚ ਉਹ ਬਾਵਕਾਰ ਹੁੰਦੀ, ਥੋੜ੍ਹਾ ਬਹੁਤ ਵੀ ਉਸ ਦੇ ਵਿੱਚ ਕੋਈ ਗੈਰਤ ਔਰ ਅਣਖ ਹੁੰਦੀ, ਤੇ ਘੱਟੋ ਘੱਟ ਸਪਸ਼ਟ ਪੋਜੀਸ਼ਨ, ਕਲੀਅਰ ਲਾਈਨ ਇਸ ਦੇ ਉੱਤੇ ਲੈਂਦੇ। ਔਰ ਇਹ ਜਿਹੜੀ ਰਿਪੀਟਡ ਹਿਊਮੀਲੇਸ਼ਨ ਹੈ, ਇਹ ਬ੍ਰਾਹਮਣ ਬਣੀਆਂ ਦੀ ਕੌਮ ਹੀ ਲੈ ਸਕਦੀ ਹੈ, ਕਿਉਂਕਿ ਇਹਨਾਂ ਦੇ ਹਿੱਸੇ ਹੀ ਇਹ ਆਇਆ ਹੈ ਜਿਸ ਨੂੰ ਜਦੋਂ 18th ਸੈਂਚਰੀ ਜਾਂ 19th ਸੈਂਚਰੀ ਬਿਗਨਿੰਗ 'ਚ ਕਿਸੇ ਯੂਰਪੀਅਨ ਨੇ ਇਹਨਾਂ ਦੇ ਕਰੈਕਟਰ ਨੂੰ ਬਿਆਨਿਆ ਸੀ ਕਿ ਈਦਰ ਐਟ ਯੋਰ ਥਰੋਟ ਔਰ ਐਟ ਯੋਰ ਫੀਟ, ਕਿ ਵੀ ਜਾਂ ਤੁਹਾਡੇ ਗਲ ਨੂੰ ਪੈਣਗੇ ਤੇ ਜਾਂ ਤੁਹਾਡੇ ਪੈਰੀਂ ਪੈਣਗੇ। ਸੋ ਮੇਰਾ ਖਿਆਲ ਹੈ ਵੀ ਟਰੰਪ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆਈ ਹੋਈ ਹੈ, ਔਰ ਉਸ ਨੇ ਐਸੇ ਇਹਨਾਂ ਦੇ ਠੁੱਡ ਜੜੇ ਹੋਏ ਨੇ ਵੀ ਇਹ ਪੈਰੀਂ ਪੈ ਕੇ ਹੀ ਕਹਿੰਦੇ ਨੇ ਦਿਨ ਰਾਤ
ਕਿ ਹਜ਼ੂਰ ਸਾਡੇ ਮਾਈ ਬਾਪ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।